ਮੁੱਦਤਾਂ ਤੋਂ ਅਸੀਂ ਇਕੱਠੇ ਆ, ਸਾਡੀ ਇੱਕ ਕਹਾਣੀ ਆ। ਮੁੱਦਤਾਂ ਤੋਂ ਅਸੀਂ ਇਕੱਠੇ ਆ, ਸਾਡੀ ਇੱਕ ਕਹਾਣੀ ਆ। ਮੈਂ ਤੇ ਰੱਬ ਮੇਰਾ, ਅਸੀਂ ਦੋਵੇਂ ਹਾਣੀ ਆ। ਇਹ ਪਹਿਲੀ ਵਾਰੀ ਇੰਜ ਹੋ ਰਿਹਾ ਹੈ, ਨਹੀਂ ਤੇ ਹੁੰਦਾ ਹੀ ਨਹੀਂ ਸੀ। ਪੰਜਾਬੀ ਤੇ ਸਾਡੇ ਬਾਲ ਜਿਹੜੇ ਨੇ ਉਹ ਆਪਣੇ ਘਰਾਂ 'ਚ ਬੋਲਣ ਲੱਗੇ ਸ਼ਰਮਾਉਂਦੇ ਸਨ। ਕਹਿੰਦੇ ਸਨ ਕਿ ਪੰਜਾਬੀ ਬੋਲਣ ਵਾਲਾ ਜਾਹਲ ਹੁੰਦਾ, ਉਹਨੂੰ ਅਕਲ ਨਹੀਂ, ਉਹ ਪੜ੍ਹਿਆ ਲਿਖਿਆ ਨਹੀਂ। ਲੇਕਿਨ ਪੰਜਾਬੀ ਲੋਕ ਬੜੇ ਬੜੇ ਪੜ੍ਹੇ ਲਿਖੇ ਤੇ ਬੜੇ ਬੜੇ ਅਹੁਦਿਆਂ ਤੇ ਫਾਇਜ਼ ਨੇ। ਸਾਡੇ ਪੰਜਾਬ ਇੱਧਰਲੇ 'ਚ ਵੀ ਤੇ ਚੜ੍ਹਦੇ 'ਚ ਵੀ, ਤੇ ਸਾਨੂੰ ਪੰਜਾਬੀ ਬੋਲਣ 'ਚ ਕੋਈ ਆਰ ਨਹੀਂ, ਕੋਈ ਸ਼ਰਮ ਨਹੀਂ। ਇਹ ਅੱਗੇ ਸਾਨੂੰ ਆਪਣੀ ਅਗਲੀ ਨਸਲ ਨੂੰ ਵੀ ਦੱਸਣਾ ਚਾਹੀਦਾ ਕਿ ਪੰਜਾਬੀ ਦੇ ਨਾਲ ਮੁਹੱਬਤ ਕਿੰਜ ਰੱਖਣੀ ਤੇ ਕਿੰਜ ਇਹ ਤਾਣ ਜਿਹੜੀ ਹੈ ਅਗਲੀ ਨਸਲ ਤੱਕ ਪਹੁੰਚਾਉਣੀ ਹੈ। ਹੀ ਝੱਲੇ ਜਿੰਨਾ ਹਿੱਕਾਂ ਤੇ ਤੂਫਾਨ ਦੱਸ ਉਹਨਾਂ ਨੂੰ ਕੀ ਕਹਿੰਦੀਆਂ ਹਨੇਰੀਆਂ। ਉਹ ਮਿੱਤਰਾ ਪੰਜਾਬ ਵਿੱਚ ਜੰਮਣਾ ਪੈਂਦਾ ਔਰੀਆਂ ਖੂਨ ਚ ਜਲੇਰੀਆਂ। ਜੰਮਣਾ ਪੈਂਦਾ ਔਰੀਆਂ ਖੂਨ ਚ ਜਲੇਰੀਆਂ। ਹਾਂਜੀ ਠੀਕ ਹੋ, ਜੱਫੀ ਪਾਉਣੀ ਆ ਤੇ ਰੂਹਾਂ ਦੂਰ ਨਹੀਂ ਹੁੰਦੀਆਂ, ਉਹ ਰੂਹਾਂ ਦੂਰ ਨਹੀਂ ਹੁੰਦੀਆਂ, ਪਿੰਡੇ ਲੱਖ ਹੋਵਣ ਰੱਬ ਰੱਖੂਗਾ ਡਰਨਾ, ਆਪਾਂ ਨਹੀਂ ਰੁਲਦੇ। ਤੇ ਕਿੱਦਾਂ ਕੋਈ ਪਾਬੰਦੀਆਂ ਲਾ ਲਓ ਪ੍ਰੀਤਾਂ ਤੇ, ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ। ਆਏ ਹਾਏ ਹਾਏ ਹਾਏ। ਹਾਂਜੀ, ਤੇ ਮਹਿਮਾਨਾਂ ਨੂੰ ਆਪਾਂ ਛੱਡ ਦਿੱਤਾ ਬਾਰਡਰ ਤੇ। ਜਿੱਥੇ ਵਾਵਾ ਆ ਜਾ ਰਹੇ ਨੇ ਲੋਕ, ਵਾਵਾ ਆ ਜਾ ਰਹੇ ਨੇ, ਇਸ ਕਰਕੇ ਜ਼ਿਆਦਾ ਗਾਂਹ ਤੱਕ ਨਹੀਂ ਉਹਨਾਂ ਨੂੰ ਛੱਡ ਸਕੇ। ਸਿਰਫ ਪਿੱਛੇ ਜਿਹੀ ਅਸੀਂ ਉਹਨਾਂ ਨੂੰ ਸੀ ਆਫ ਕਰਤਾ ਸੀ ਬਾਰਡਰ ਤੋਂ। ਤੇ ਹੁਣ ਅਗਲਾ ਸਫ਼ਰ, ਅੱਜ ਪੰਜਾਬੀ ਕਾਨਫਰੰਸ ਦਾ ਦੂਸਰਾ ਦਿਨ ਆ। ਤੇ ਕੱਲ ਆਪਾਂ ਗਏ ਸੀ ਉੱਥੇ ਘੰਟੇ ਕੁ ਵਾਸਤੇ, ਲੇਕਿਨ ਆਪਾਂ ਵਲੌਗ ਨਹੀਂ ਸੀ ਬਣਾਇਆ। ਫੈਮਿਲੀ ਨਾਲ ਗਏ ਸੀ ਸਾਰੀ ਨਾਲ, ਜਿਨ੍ਹਾਂ ਨੂੰ ਅੱਜ ਆਪਾਂ ਛੱਡ ਕੇ ਆਏ ਆ। ਤੇ ਅੱਜ ਆਪਾਂ ਚੱਲੇ ਆ ਕਾਨਫਰੰਸ ਤੇ ਉੱਥੇ ਜਿਹੜੇ ਸੋਹਣੇ ਸੋਹਣੇ ਜੀ ਆਏ ਨੇ, ਇੰਡੀਆ ਚੋਂ ਐਕਟਰ ਆਏ ਨੇ, ਗੁਰਪ੍ਰੀਤ ਘੁੱਗੀ ਭਾਜੀ ਆਏ ਨੇ, ਹੋਰ ਵੀ ਆਪਣੇ ਪਾਕਿਸਤਾਨ ਵਾਲੇ ਕੁਛ ਸਲੀਮ ਅਲ ਬਿੱਲਾ ਜਾਂ ਹੋਰ ਵੀ ਕਿੰਨੇ ਵੀ ਨੇ ਉੱਥੇ, ਹਨਾ। ਤੇ ਸਾਰਿਆਂ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਥੋੜਾ ਥੋੜਾ, ਤੇ ਨਾਲ ਆਪ ਵੀ ਜਾਂਦੇ ਆ, ਵੇਖਦੇ ਆ ਉੱਥੇ ਕੀ ਨਜ਼ਾਰੇ ਚੱਲਣ ਡਏ ਨੇ ਮੇਰੇ ਵੀਡੀਓ। ਤੇ ਕੈਟਅਪ ਆਪਣਾ ਥੋੜਾ ਜਿਹਾ ਇਦਾਂ ਦਾ ਹੀ ਆ, ਇੰਗਲਿਸ਼ ਬਾਬੂ ਵਾਲਾ, ਕਿਉਂਕਿ ਕੱਲ ਆਖਰੀ ਡੇ ਆ ਪੰਜਾਬੀ ਕਾਨਫਰੰਸ ਦਾ। ਤੇ ਕੱਲ ਫੈਸ਼ਨ ਡੇ ਆ, ਤੇ ਕੱਲ ਆਪਾਂ ਚਾਦਰਾ ਚੂਤਰਾ ਜੁੱਤੀ ਲਾ ਕੇ ਆਏ ਹਾਏ 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 ਜਾਵਾਂਗੇ। ਤੇ ਕੱਲ ਵੀ ਤੁਹਾਨੂੰ ਮਾਹੌਲ ਚਾਲ ਵਿਖਾਵਾਂਗੇ, ਕੱਲ ਦਾ ਵੀ ਵਲੌਗ ਬਣਾਉਂਗਾ ਮੈਂ। ਤੇ ਚੱਲਦੇ ਆ ਫਿਰ ਆਪਾਂ ਕਦਾਫੀ ਸਟੇਡੀਅਮ, ਜਿੱਥੇ ਪੰਜਾਬੀ ਕਾਨਫਰੰਸ ਹੋਣ ਡਈ ਆ। ਹਾਂਜੀ, ਪਹੁੰਚ ਗਏ ਆਪਾਂ ਕਦਾਫੀ ਸਟੇਡੀਅਮ ਆਪਣੇ ਮੇਲੇ ਤੇ ਭਰਾ ਆਪਾਂ ਨੂੰ ਇੱਕ ਮਿਲ ਗਿਆ ਪਹੁੰਚਦੇ ਨਾਲ ਹੀ। ਹੋਰ ਸੁਣਾਓ, ਠੀਕ ਠਾਕ ਜੇ? ਤੁਹਾਡੀਆਂ ਦੁਆਵਾਂ ਨੇ। ਵੇਂਦੇ ਜੇ ਮੇਰੇ ਪ੍ਰੋਗਰਾਮ? ਮੈਂ ਨਾ ਬਹੁਤ ਰੈਗੂਲਰ ਫੋਲੋ ਤੁਹਾਨੂੰ ਤੇ ਨਾਸਰ ਭਾਈ ਨੂੰ। ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਪੰਜਾਬੀ ਭਰਾ ਜਿਹੜੇ ਨੇ ਉਹ ਪਿੰਡਾਂ ਦੀ ਗੱਲ ਕਰਦੇ ਨੇ, ਆਪਣੇ ਲੋਕਾਂ ਦੀ ਪੰਜਾਬੀਅਤ ਦੀ ਗੱਲ ਕਰਦੇ ਨੇ, ਰੈਗੂਲਰ ਵੇਖਦੇ ਰਹੀਦਾ। ਕੀ ਬਾਤ। ਤੇ ਮੇਲੇ ਦੀਆਂ ਖੁਸ਼ੀਆਂ ਕਿੰਨੀਆਂ ਕਿ ਨੇ, ਰੌਣਕ ਲੱਗੀ ਆ? ਮਜ਼ਾ ਆ ਰਿਹਾ ਨਾ ਕੱਲ ਦਾ, ਕਿ ਸਭ ਨੂੰ ਆਉਣਾ ਚਾਹੀਦਾ, ਜਿੰਨੇ ਪੰਜਾਬੀ ਨੇ, ਪੰਜਾਬੀਅਤ ਨਾਲ ਜਿਹੜੀ ਉਹ ਮੁਹੱਬਤ ਰੱਖਦੇ ਨੇ, ਉਹਨਾਂ ਨੂੰ ਆਉਣਾ ਚਾਹੀਦਾ ਮੇਲੇ ਦੇ ਵਿੱਚ, ਇੰਜੋਏ ਕਰਨਾ ਚਾਹੀਦਾ। ਤੇ ਇਦਾਂ ਦੇ ਮੇਲੇ ਹੋਣੇ ਚਾਹੀਦੇ ਆ, ਹੋਰ ਬਿਲਕੁਲ ਹੋਣੇ ਚਾਹੀਦੇ ਨੇ। ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਇਹ ਪਹਿਲੀ ਵਾਰੀ ਇੰਜ ਹੋ ਰਿਹਾ ਹੈ, ਨਹੀਂ ਤੇ ਹੁੰਦਾ ਹੀ ਨਹੀਂ ਸੀ। ਪੰਜਾਬੀ ਤੇ ਸਾਡੇ ਬਾਲ ਜਿਹੜੇ ਨੇ ਉਹ ਆਪਣੇ ਘਰਾਂ 'ਚ ਬੋਲਣ ਲੱਗੇ ਸ਼ਰਮਾਉਂਦੇ ਸਨ। ਕਹਿੰਦੇ ਸਨ ਕਿ ਪੰਜਾਬੀ ਬੋਲਣ ਵਾਲਾ ਜਾਹਲ ਹੁੰਦਾ, ਉਹਨੂੰ ਅਕਲ ਨਹੀਂ, ਉਹ ਪੜ੍ਹਿਆ ਲਿਖਿਆ ਨਹੀਂ। ਲੇਕਿਨ ਪੰਜਾਬੀ ਲੋਕ ਬੜੇ ਬੜੇ ਪੜ੍ਹੇ ਲਿਖੇ ਤੇ ਬੜੇ ਬੜੇ ਅਹੁਦਿਆਂ ਤੇ ਫਾਇਜ਼ ਨੇ। ਸਾਡੇ ਪੰਜਾਬ ਇੱਧਰਲੇ 'ਚ ਵੀ ਤੇ ਚੜ੍ਹਦੇ 'ਚ ਵੀ, ਤੇ ਸਾਨੂੰ ਪੰਜਾਬੀ ਬੋਲਣ 'ਚ ਕੋਈ ਆਰ ਨਹੀਂ, ਕੋਈ ਸ਼ਰਮ ਨਹੀਂ। ਇਹ ਅੱਗੇ ਸਾਨੂੰ ਆਪਣੀ ਅਗਲੀ ਨਸਲ ਨੂੰ ਵੀ ਦੱਸਣਾ ਚਾਹੀਦਾ ਕਿ ਪੰਜਾਬੀ ਦੇ ਨਾਲ ਮੁਹੱਬਤ ਕਿੰਜ ਰੱਖਣੀ ਤੇ ਕਿੰਜ ਇਹ ਤਾਣ ਜਿਹੜੀ ਹੈ ਅਗਲੀ ਨਸਲ ਤੱਕ ਪਹੁੰਚਾਉਣੀ ਹੈ। ਬਹੁਤ ਸ਼ੁਕਰੀਆ ਵੀਰ, ਬਹੁਤ ਵਧੀਆ ਲੱਗਾ। ਪੂਰੀਆਂ ਰੌਣਕਾਂ ਲੱਗੀਆਂ ਨੇ ਮੇਰੇ ਵੀਰੋ, ਸਾਰੇ ਇਕੱਠੇ ਹੋਏ ਆ ਮੇਲੇ ਤੇ। ਖੁੱਲਾ ਸੱਦਾ ਸੀ ਸਾਰਿਆਂ ਨੂੰ, ਸਾਰੇ ਆਈ ਜਾਂਦੇ ਨੇ, ਕੋਈ ਜਾਈ ਜਾਂਦੇ ਨੇ। ਆ ਪੱਗਾਂ ਵਾਲੇ ਬੈਠੇ ਨੇ ਸਾਰੇ ਆਪਣੇ, ਆ ਆਪਣੇ ਪੱਗਾਂ ਵਾਲੇ ਸਾਰੇ ਖੜੇ। ਕੀ ਹਾਲ? ਮੋਸਟ ਵੈਲਕਮ ਜੀ ਸਮੀ ਜੱਟ ਸਾਹਿਬ, ਮੇਰਾ ਪਿਆਰਾ ਵੀਰ ਆ ਗਿਆ ਜੀ, ਮਾਸ਼ਾਅੱਲਾ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਪਿੰਡਰ ਸਾਹਿਬ ਜੀ, ਮਾਸ਼ਾਅੱਲਾ। ਸਾਹਿਬ ਸਿਹਤਾਂ ਠੀਕ ਨੇ? ਠੀਕ ਠਾਕ। ਤੇ ਕਿੰਨਾ ਕੁ ਸਵਾਦ ਆ ਰਿਹਾ ਕਾਨਫਰੰਸ ਦਾ? ਸਵਾਦ ਹੋਣਾ ਆਇਆ ਸਹੀ, ਮੇਰਾ ਭਰਾ ਆਇਆ। ਅੱਛਾ, ਏਦਾਂ ਦੇ ਮੇਲੇ ਹੋਣੇ ਚਾਹੀਦੇ ਆ, ਹੋਰ ਬਿਲਕੁਲ ਹੋਣੇ ਚਾਹੀਦੇ ਨੇ।
ਜਨਾਬ ਆ ਤੇ ਬੜੀ ਅੱਛੀ ਗੱਲ ਹੈ ਜਨਾਬ। ਅਸੀਂ ਸਲਾਮ ਪੇਸ਼ ਕਰਨੇ ਆ ਜਨਾਬ ਜੀ ਨਾਲ ਆਰਗੇਨਾਈਜ਼ ਕੀਤਾ ਹਾਂ ਤੇ ਡੀਐਨਏ ਇੱਕ ਜਨਾਬ ਆਪਣਾ ਪਿਛੋਕੜ ਇੱਕ ਕਲਚਰ ਇੱਕ ਸਕਾਫਤ ਇੱਕ ਮੁਹੱਬਤਾਂ ਪਿਆਰ ਸਾਰੀਆਂ ਸਾਂਝੀਆਂ ਜਨਾਬ। ਹਾਂ ਤੇ ਲਕੀਰਾਂ ਜਿਹੜੀਆਂ ਖਿੱਚੀਆਂ ਨਾ ਵੀ ਇਨਸ਼ਾਅੱਲਾ ਅੱਲਾਹ ਖੈਰ ਕਰੇ ਸਾਰੇ। ਇਹ ਦੱਸਿਆ ਵਾ ਆਪਾਂ ਵੀ ਜੇ ਕੋਈ ਮੇਲਾ ਹੋਵੇ ਪੰਜਾਬੀਆਂ ਦਾ ਤੇ ਕਿਵੇਂ ਰੌਣਕ ਲੱਗਦੀ ਆ ਪੰਜਾਬੀਆਂ ਦੀ ਹੈ। ਸਾਡੇ ਵੀਰ ਵੀ ਸੁਣ ਟੈਟੂ ਤਾਂ ਦਿਖਾ ਉਹ ਟੈਟੂ ਦਿਖਾ ਦਾਂਗਾ, ਟੈਟੂ ਦਿਖਾ ਦਿੰਦਾ ਤੈਨੂੰ। ਸਾਡੇ ਵੀਰ ਸ਼ਹਜ਼ਾਦ ਸਿੱਧੂ ਸਾਹਿਬ ਇੱਥੇ ਪਹੁੰਚੇ ਨੇ। ਸਿੱਧੂ ਸਾਡੇ ਵੀ ਬਹੁਤ ਨੇ ਇੱਥੇ। ਹੋਰ ਸਿਹਤਾਂ ਠੀਕ ਆ? ਤੇ ਆਪਣਾ ਵਨ ਐਂਡ ਓਨਲੀ ਹੁਜ਼ੈਫਾ ਸ਼ਰੀਫ। ਦੁਨੀਆ ਤੇ 3-4 ਹੀ ਸ਼ਰੀਫ ਹੋਏ ਨੇ। ਨਾਂ ਲੈ ਲਵਾਂਗੇ ਤੇਰਾ ਹੀ ਬਹੁਤ ਆ ਭਾਈ। ਹੁਜ਼ੈਫਾ ਹੀ ਸ਼ਰੀਫ ਹੈ ਭਾਈ। ਤੇ ਆ ਡੇਰੇ ਵਾਲਾ ਰੌਣਕਾਂ ਲੱਗੀਆਂ ਪੂਰੀਆਂ। ਤੇ ਚੱਲਦੇ ਆ ਹੁਣ ਅੰਦਰ ਕਿਤੇ। ਸੈਫ ਰਾਜਪੂਤ ਆਪਣੇ ਵਲੌਗ ਚ ਆਉਣਾ ਚਾਹੁੰਦਾ ਭਾਈ, ਕੀ ਕਹਿਣਾ ਚਾਹੁੰਦਾ? ਬਹੁਤ ਪਿਆਰੇ ਲੱਗੇ ਹੋ ਤੁਸੀਂ। ਅੱਛਾ ਮੈਂ ਪਿਆਰਾ ਲੱਗਾ ਆ ਲੋ ਯਾਰ ਇੱਧਰ ਮੈਂ ਵੀ ਭਾਈ ਵਿੱਚ ਆ। ਮੈਂ ਤਾਂ ਇਹ ਵਲੌਗ ਬਣਾ ਲੈਣਾ ਯਾਰ। ਅੱਛਾ ਤੁਹਾਡਾ ਨਵਾਂ ਗਾਣਾ ਗਾਣੇ ਆਉਂਦੇ ਜਾਂਦੇ ਰਹਿਣੇ। ਹੁਣ ਮੇਲਾ ਲੰਘ ਗਿਆ ਵਾ ਤੇ ਹੁਣ ਆਪਾਂ ਗਾਣੇ ਬਣਾਉਣੇ। ਆਪਾਂ ਚੱਲਦੇ ਆਂ ਅੰਦਰ। ਅੰਦਰ ਪੂਰੀਆਂ ਰੌਣਕਾਂ ਲੱਗੀਆਂ। ਦੇਖ ਸਰਦਾਰ ਨਿਕਲਦੇ ਇੱਥੇ। ਪੰਜਾਬੀ ਇਕੱਠੇ ਹੋਏ ਆ ਸਾਰੇ। ਆਰਿਫ ਲੋਹਾਰ ਸਾਹਿਬ ਨੇ ਕਿੱਦਾਂ ਆਉਣਾ? ਸਵੇਰੇ ਹੋਣਾ ਵਾ। ਬਹੁਤ ਪਿਆਰ ਵਾਲੇ ਜੀ ਆਪਣੇ ਮੁਹਤਰਮ ਸਾਡੇ ਵੱਡੇ ਇੱਥੇ ਬੈਠੇ ਨੇ। ਕੀ ਹਾਲ ਹੈ ਭਾਜੀ? ਕਹਿ ਦਵਾਂ ਪਰੇ ਪਰੇ। ਆ ਸਾਡੇ ਵੱਡੇ ਨੇ ਜੀ ਜਿਨ੍ਹਾਂ ਤੋਂ ਅਸੀਂ ਮੋਟੀਵੇਟ ਹੁੰਦੇ ਆ। ਹੋਰ ਭਲਵਾਨ ਜੀ ਠੀਕ ਹੋ? ਜੱਫੀ ਪਾਉਣੀ ਆ? ਪੂਰਾ ਮਾਹੌਲ ਬਣਿਆ। ਗਾਣੇ ਚੱਲਣ ਡਏ ਨੇ। ਮੁੱਢ ਤੋਂ ਹੀ ਝੱਲੇ ਜਿੰਨਾ ਹਿੱਕਾਂ ਤੇ ਤੂਫਾਨ ਦੱਸ ਉਹਨਾਂ ਨੂੰ ਕੀ ਕਹਿੰਦੀਆਂ ਹਨੇਰੀਆਂ। ਉਹ ਮਿੱਤਰਾ ਪੰਜਾਬ ਵਿੱਚ ਜੰਮਣਾ ਪੈਂਦਾ ਉਹਦੀਆਂ ਖੂਨ ਚ ਦਲੇਰੀਆਂ। ਜੰਮਣਾ ਪੈਂਦਾ ਉਹਦੀਆਂ ਖੂਨ ਚ ਦਲੇਰੀਆਂ। ਸੱਚ ਤੋਂ ਉਹਦੀ ਸੱਖ ਵਾਲੀ ਬਣਾਈਆਂ ਸਭ ਗੱਲੋਂ। ਸਾਡੀ ਚਾਹਤੀ ਦੁਆ ਹੁੰਦੀ ਰੱਬ ਗੱਲੋਂ। ਜੋੜਦੇ ਆ ਰਹਿਮਾ ਬੈਕ ਸੀਟ ਕਰੇ ਜਰਾ ਪੂਰਾ ਹਿੱਕਾ ਵਿੱਚ ਜੋਰ ਪਾਇਆ। ਚੱਲਦੇ ਆ ਮਾਝੇ ਵਾਲੇ ਪੀਕ ਉੱਤੇ। 100% ਗੱਲਾਂ ਸੱਚ ਹੋਣਗੀਆਂ ਤੂੰ ਸਾਡੇ ਬਾਰੇ ਸੁਣੀਆਂ ਨੇ ਜਿਹੜੀਆਂ। ਪੰਜਾਬ ਵਿੱਚ ਜੰਮਣਾ ਪੈਂਦਾ ਆਉਂਦੀਆਂ ਨੀ ਖੂਨ ਚ ਦਲੇਰੀਆਂ। ਸ਼ਹਜ਼ਾਦਾ ਮੇਰਾ ਵੀਰ। ਤੇ ਰੋਗਾਂ ਵਿੱਚੋਂ ਰੋਗ ਅਨੋਖਾ ਤੇ ਜਿਸ ਦਾ ਨਾਮ ਗਰੀਬੀ ਉਹ ਮੁਸ਼ਕਲ ਵੇਲੇ ਛੱਡ ਜਾਂਦੇ ਨੇ ਸਭ ਰਿਸ਼ਤੇਦਾਰ ਕਰੀਬੀ। ਮੁਸ਼ਕਲ ਵੇਲੇ ਛੱਡ ਜਾਂਦੇ ਨੇ ਰਿਸ਼ਤੇਦਾਰ ਕਰੀਬੀ। ਸੋ ਉਸ ਹਾਣ ਨੂੰ ਆਪਾਂ ਸਾਰੇ ਮਹਿਸੂਸ ਕਰੀਏ। ਸਾਰੇ ਉਸ ਇੱਕ ਦੀ ਔਲਾਦ ਆ। ਉਸ ਹਾਣ ਨੂੰ ਮਹਿਸੂਸ ਕਰੀਏ ਇਸ ਗੀਤ ਦੇ ਜ਼ਰੀਏ। ਮੁੱਦਤਾਂ ਤੋਂ ਅਸੀਂ ਇਕੱਠੇ ਆ ਸਾਡੀ ਇੱਕ ਕਹਾਣੀ ਆ। ਮੁੱਦਤਾਂ ਤੋਂ ਅਸੀਂ ਇਕੱਠੇ ਆ
ਸਾਡੀ ਇੱਕ ਕਹਾਣੀ ਆ, ਮੈਂ ਤੇ ਰੱਬ ਮੇਰਾ ਅਸੀਂ ਦੋਵੇਂ ਹਾਣੀਆਂ, ਮੈਂ ਤੇ ਰੱਬ ਮੇਰਾ ਅਸੀਂ ਦੋਵੇਂ ਹਾਣੀਆਂ। ਮੁੱਦਤਾਂ ਤੋਂ ਅਸੀਂ ਖੇਡ ਰਹੇ ਆ ਖੇਡਾਂ ਪਿਆਰ ਦੀਆਂ, ਮੁੱਦਤਾਂ ਤੋਂ ਅਸੀਂ ਖੇਡ ਰਹੇ ਆ ਖੇਡਾਂ ਪਿਆਰ ਦੀਆਂ। ਮਾਂ ਬਾਪ ਭੈਣ ਤੇ ਵੀਰ ਕਦੇ ਕਦੇ ਆਸ਼ਿਕ ਯਾਰ ਦੀਆਂ, ਉਹ ਸ਼ਹਿਨशाह ਮੇਰਾ, ਉਹ ਸ਼ਹਿਨशाह ਮੇਰਾ, ਮੈਂ ਉਹਦੀ ਪਟਰਾਣੀ ਆ। ਤੇ ਫਜ਼ਲ ਤੇਰੇ ਦੀ ਆਸ ਕਰੀਮਾਂ, ਤੇ ਮੈਨੂੰ ਹੋਰ ਗਰੂਰ ਨਾ ਕੋਈ, ਸਦਕਾ ਪਾਕ ਨਬੀ ਸਰਵਰ ਦਾ, ਕੀ ਬਾਤ ਹੈ। ਬਖਸ਼ ਖਤਾ ਜੋ ਸਦਕਾ ਪਾਕ ਨਬੀ ਸਰਵਰ ਦਾ, ਬਖਸ਼ ਖਤਾ ਜੋ ਬੱਚਿਆਂ ਜੈ ਪਾਲੇ ਸੁਪਨੇ ਸਭ ਤਬਾਹ ਹੋ ਗਏ, ਲਿਖੀਆਂ ਨਾ ਤੂੰ ਨਾ ਮੈਂ ਲਿਖੀਆਂ ਪਾਗ ਦੀਆਂ, ਅਣਚਾਹੇ ਫਾਸਲੇ ਖਾਮਖਾ ਹੋ ਗਏ। ਵਾਹ। ਤੇ ਰੂਹਾਂ ਦੂਰ ਨਹੀਂ ਹੁੰਦੀਆਂ, ਉਹ ਰੂਹਾਂ ਦੂਰ ਨਹੀਂ ਹੁੰਦੀਆਂ, ਪਿੰਡੇ ਲੱਖ ਹੋਵਣ ਰੱਬ ਰੱਖੂਗਾ ਡਰਨਾ, ਆਪਾਂ ਨਹੀਂ ਰੁਲਦੇ। ਤੇ ਕਿੱਦਾਂ ਕੋਈ ਪਾਬੰਦੀਆਂ ਲਾ ਲੋ ਪ੍ਰੀਤਾਂ ਤੇ, ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ। ਚੁੱਕਣੇ ਤਾਂ ਹੱਥ ਸੀ ਸ਼ੁਕਰ ਦੇ ਵਿੱਚ, ਪਰ ਅਸੀਂ ਝੋੜੀ ਅੱਡ ਕੇ ਬਹਿ ਜਾਂਦੇ ਆ। ਜਦ ਵੀ ਆਇਆ ਨਵੀਂ ਕੋਈ ਫਰਮੈਸ਼ ਲੈ ਆਇਆ, ਹਾਏ। ਮੈਂ ਜਦ ਵੀ ਆਇਆ ਨਵੀਂ ਕੋਈ ਫਰਮੈਸ਼ ਲੈ ਆਇਆ, ਪੂਰੀ ਕਰ ਦੇ ਦਾਤਾ ਹੋਰ ਇੱਕ ਖਾਹਿਸ਼ ਲੈ ਆਇਆ। ਮੈਂ ਰੱਤੀ ਪਰ ਵੀ ਹੁੰਦਾ ਸ਼ੁਕਰ ਗੁਜ਼ਾਰ ਨਹੀਂ ਰੱਬਾ, ਮੈਂ ਹਾਂ ਲੋੜਾਂ ਦਾ ਯਾਰ ਤੇਰਾ ਯਾਰ ਨਹੀਂ ਰੱਬਾ, ਮੈਂ ਹਾਂ ਲੋੜਾਂ ਦਾ ਯਾਰ ਤੇਰਾ ਯਾਰ ਨਹੀਂ ਰੱਬਾ। ਕਾਨਫਰੰਸ ਪੂਰੇ ਜੋਰਾਂ ਸ਼ੋਰਾਂ ਤੇ ਚੱਲਣ ਡਈ ਆ, ਥੋੜਾ ਐਨੂੰ ਹੋ ਚਾਨਣ ਤੇ ਆਪਣਾ ਵੀਰ ਫਰਮਾਨ ਵੀ ਆ ਗਿਆ ਵਾ। ਪਾ ਤੇਰਾ ਕੀ ਨਾਮ ਆ? ਅਬਦਰ ਰਾਓ। ਤੇ ਫਰਮਾਨ ਵੀਰ ਕੋ ਆਪਾਂ ਜਾਣਾ ਵਾ ਪਿੰਡ ਭਾਈ, ਉਹ ਗੁਰਦੁਆਰੇ ਦੱਸਣਾ ਕਿਹੜਾ ਭਲਾ ਤੁਹਾਡੇ ਕੋਲ? ਮਾਨਕ ਪਿੰਡ ਮਾਨਕ। ਗੁਰਦੁਆਰੇ ਦਾ ਨਾਮ ਹੀ ਮਾਨਕ ਜੀ। ਹਾਂ, ਤੇ ਭਾਈ ਕੋ ਆਪਾਂ ਜਾਣਾ ਵਾ ਪਿੰਡ, ਨਾਲੇ ਸਾਰਿਆਂ ਨੂੰ ਪੁਰਾਣਾ ਇਤਿਹਾਸਿਕ ਗੁਰਦੁਆਰਾ ਵਾ ਉਹ ਦਿਖਾਵਾਂਗੇ, ਤੇ ਨਾਲੇ ਭਾਗ ਕੋ ਪਿੰਡ ਘੁੰਮ ਫਿਰ ਕੇ ਆਵਾਂਗੇ। ਪੱਕਾ? ਡਨ। ਆਪਣਾ ਵੀਰ ਇੱਕ ਤਾਂ ਨੂੰ ਕਰ ਦੇਣਾ ਮੁੱਛਾਂ ਹੱਥ ਫੇਰ ਐ ਕਰਕੇ ਐ ਕਰਕੇ ਆ। ਇਹ ਆਪਣਾ ਵੀਰ ਆ ਜੀ ਵਿਰਕ, ਸਾਡੇ ਵਿਰਕ ਬਹੁਤ ਨੇ ਇੱਥੇ। ਤੇ ਇਹ ਵੀਰ ਆਪਣਾ ਫੈਸਲਾਬਾਦ ਤੋਂ ਲਹਿਰਪੁਰ ਤੋਂ ਆਇਆ ਸਪੈਸ਼ਲ ਕਾਨਫਰੰਸ ਦਾ ਕਰਕੇ। ਸਾਰਿਆਂ ਦਾ ਸ਼ੁਕਰੀਆ ਜਿਹੜੇ ਜਿਹੜੇ ਪਹੁੰਚੇ ਆ। ਲੋਕ ਆਈ ਜਾਂਦੇ ਆ ਜਾਈ ਜਾਂਦੇ ਆ, ਓਏ ਰੌਣਕਾਂ ਲੱਗੀਆਂ ਤੁਹਾਨੂੰ ਪਤਾ ਵਾ। ਤੇ ਆਪਣਾ ਵੀਰ ਇੱਥੇ ਜ਼ੈਨ ਜੰਜਵਾ ਆ ਗਿਆ। ਵੀਰੇ ਕੀ ਹਾਲ? ਠੀਕ ਠਾਕ ਜੀ, ਤੁਸੀਂ ਸੁਣਾਓ? ਇੱਕ ਮਿੰਟ ਤਾਰਫ ਕਰਾ ਲਈਏ ਸਾਰਿਆਂ ਨਾਲ। ਆਪਣੇ ਸਲਮਾਨ ਭਾਜੀ, ਨਦੀਮ ਭਾਈ ਨੂੰ ਤੁਸੀਂ ਜਾਣਦੇ ਹੀ ਜੇ ਹੈ। ਹੋਰ ਵੀਰੇ ਉਹ ਭਾਜੀ ਕੀ ਹਾਲ ਚਾਲ? ਠੀਕ ਠਾਕ? ਇਹ ਠੀਕ ਆ ਭਾਜੀ। ਆਪਣੇ ਸਾਰੇ ਇਕੱਠੇ ਹੋ ਗਏ ਨੇ ਪੰਜਾਬੀ ਭਰਾ। ਜੰਜਵਾ ਸਾਹਿਬ ਸੁਣਾਓ? ਬਹੁਤ ਵਧੀਆ ਜੀ। ਆ ਭਰਾ ਦੀਆਂ ਵੀਡੀਓ ਤੁਸੀਂ ਦੇਖੀਆਂ ਹੋਣੀਆਂ ਨੇ, ਲੇਕਿਨ ਭਰਾ ਨੂੰ ਘੱਟ ਵੱਧ ਦੇਖਿਆ ਹੋਣਾ, ਕਿਉਂਕਿ ਭਰਾ ਪਿੰਡਾਂ ਦਾ ਜਿਹੜਾ ਨੇਚਰ ਕਹਿੰਦੇ ਇੰਗਲਿਸ਼ ਵੀ, ਹਾਂ ਪਿੰਡਾਂ ਦੀ ਖੂਬਸੂਰਤੀ ਆਪਾਂ ਕਹਿ ਰਹੇ ਨੇ ਵੀ ਭਰਾ ਉਹ ਕੈਪਚਰ ਕਰਦਾ ਵਾ। ਤੇ ਇੰਸਟਾ ਤੇ ਮਿਲੀਅਨ 2-2 ਮਿਲੀਅਨ 5-5 ਮਿਲੀਅਨ ਰੀਲਾਂ ਚੱਲਦੀਆਂ ਵੀ ਤੁਹਾਡੀਆਂ ਅੱਖਾਂ ਕੋਲ ਲਾਜ਼ਮੀ ਲੰਘੀਆਂ ਹੋਣੀਆਂ।
ਤੇ ਬੜੀ ਮਿਹਨਤ ਆ ਇਸ ਕੰਮ ਦੇ ਪਿੱਛੇ ਭਰਾ ਦੀ। ਤੇ ਸਾਡੇ ਵੱਲੋਂ ਭਰਾ ਬਹੁਤ ਬਹੁਤ ਤੈਨੂੰ ਬਹੁਤ ਬਹੁਤ ਜੀ, ਬਹੁਤ ਵੱਡੇ ਫੈਨ ਆ। ਓਹੋ ਤੇ ਬਹੁਤ ਵਧੀਆ ਭਰਾ ਦੇ ਗਾਣੇ ਹਾਏ ਹਾਏ ਸੁਣਦੇ ਆ ਤੇ ਬਹੁਤ ਵਧੀਆ ਯਾਰ। ਕੀ ਬਾਤ ਕੀ ਬਾਤ। ਕਿਉਂਕਿ ਵਧੀਆ ਤਾਂ ਲੱਗਦੇ ਕਿਉਂਕਿ ਆਪਾਂ ਇੱਕ ਆ ਹਨਾ ਵੀ ਉਦਾਂ ਜੇ ਤੂੰ ਇੰਗਲਿਸ਼ ਸੁਣੇ ਤੈਨੂੰ ਉਹਨੇ ਵਧੀਆ ਨਹੀਂ ਲੱਗਣੇ ਹਨਾ। ਚਲੋ ਜੀ ਬਹੁਤ ਵਧੀਆ, ਬਹੁਤ ਸ਼ੁਕਰੀਆ ਵੀਰੇ ਤੁਸੀਂ ਆਏ ਇੱਥੇ ਪੰਜਾਬੀ ਕਾਨਫਰੰਸ ਤੇ। ਸਾਰੇ ਵੀਰ ਇਕੱਠੇ ਹੋਏ ਆ, ਸਾਰੇ ਕਿਸੇ ਦੀ ਖਾਤਰ ਨਹੀਂ ਆਏ, ਆਪਣੀ ਖਾਤਰ ਆਏ, ਆਪਣੀ ਮਾਂ ਬੋਲੀ ਬਚਾਉਣ ਆਏ ਹਨਾ। ਤੇ ਸਾਰੇ ਵੀਰ ਇਕੱਠੇ ਹੋਏ, ਵੇਖੋ ਪਰਾਂ ਕਰਾਊਡ ਆ ਪੂਰਾ। ਐਰ ਕੀ ਮੈਂ ਕਹਿੰਦਾ ਪੂਰਾ ਮੇਲਾ ਭਖਿਆ। ਪੂਰੀਆਂ ਰੌਣਕਾਂ ਜੀ ਯਾਰ ਕਿ ਪੂਰਾ ਨਾ ਚੱਸ ਆ ਰਹੀ ਹੈ ਹਾਂ ਪੰਜਾਬੀ ਇੱਕ ਖੁਸ਼ੀ ਜਿਹੀ ਆ, ਜਿਵੇਂ ਈਦ ਹੁੰਦੀ, ਈਦ ਦੀ ਖੁਸ਼ੀ ਹੁੰਦੀ ਨਾ, ਉਵੇਂ ਆ ਇੱਕ ਖੁਸ਼ੀ। ਪੰਜਾਬ ਦੀ ਬੋਲੀ, ਪੰਜਾਬ ਦੀ ਬੋਲੀ, ਬਾਹੂ ਦੀ ਬੋਲੀ, ਬਾਹੂ ਦੀ ਬੋਲੀ, ਬੁੱਲੇ ਦੀ ਬੋਲੀ, ਬੁੱਲੇ ਦੀ ਬੋਲੀ, ਨਾਨਕ ਦੀ ਬੋਲੀ, ਨਾਨਕ ਦੀ ਬੋਲੀ, ਦੁੱਲੇ ਦੀ ਬੋਲੀ, ਦੁੱਲੇ ਦੀ ਬੋਲੀ, ਦੁੱਲੇ ਦੀ ਬੋਲੀ, ਪੰਜਾਬ ਦੀ ਬੋਲੀ। ਲਓ ਜੀ, ਕਾਨਫਰੰਸ ਤੋਂ ਹੋ ਕੇ ਬੁੱਲੇ ਲੁੱਟ ਕੇ ਗਾਣੇ ਗੁਣੇ ਗਾ ਕੇ ਹੁਣ ਪਹੁੰਚ ਗਏ ਆ ਆਪਣੇ ਆਰਾਮਗਾਹ ਤੇ। ਹੁਣ ਕਰਾਂਗੇ ਆਰਾਮ, ਸਵਾਂਗੇ ਤੇ ਕੱਲ ਫੇਰ ਜਾਣਾ ਕਾਨਫਰੰਸ ਤੇ ਪੂਰੇ ਤਿਆਰ ਸ਼ਰ ਹੋ ਕੇ ਜੋਸ਼ਾਂ ਖਰੋਸ਼ਾਂ ਨਾਲ। ਕੱਲ ਦੇ ਵਲੌਗ ਨਾਲ ਵੀ ਜੁੜੇ ਰਹੋ। ਅੱਜ ਦੇ ਵਲੌਗ 'ਚ ਆਪਣੇ ਸਮੀ ਜੱਟ ਨੂੰ ਦਿਓ ਇਜਾਜ਼ਤ। ਰੱਬ ਰੱਖਾ।